ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 27 अगस्त 2020 12 ਭਾਦੋਂ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਬੜੇ ਹੀ ਦੁਖੀ ਹਿਰਦੇ ਨਾਲ ਔਰ ਬੜੇ ਹੀ ਦੁਖੀ ਮਨ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਦੇ ਮਾਤਾ ਸੁਰਜੀਤ ਕੌਰ ਜੀ ਸਾਨੂੰ ਵਿਛੋੜਾ ਦੇ ਗਏ ਨੇ। ਔਰ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਸੁਖਦੇਵ ਸਿੰਘ ਜੀ ਸੁੱਖਾ ਸਿੱਖ ਕੌਮ ਦੇ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਨਾਲ ਮਿਲ ਕੇ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਭਾਰਤੀ ਫੌਜ ਦੇ ਮੁਖੀ ਜਨਰਲ ਵੈਦਿਆ ਨੂੰ ਉਸ ਦੇ ਕੀਤੇ ਪਾਪ ਦੀ ਸਜ਼ਾ ਦਿੱਤੀ ਸੀ। ਸੋ ਅਸੀਂ ਮਾਤਾ ਸੁਰਜੀਤ ਕੌਰ ਜੀ ਨੂੰ ਸ਼ਰਧਾ ਦੇ ਜੋ ਫੁੱਲ ਨੇ ਉਹ ਭੇਟ ਕਰਦੇ ਹਾਂ ਔਰ ਗੁਰੂ ਚਰਨਾਂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਔਰ ਜੋ ਸਾਡਾ ਅੱਜ ਦਾ ਜੋ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਵੇਗਾ। ਸੋ ਅਸੀਂ ਡਾਕਟਰ ਸਾਹਿਬ ਨਾਲ ਉਹਨਾਂ ਰਾਹੀਂ ਉਹਨਾਂ ਦੀ ਜ਼ੁਬਾਨੀ ਜੋ ਉਹਨਾਂ ਦੀ ਜ਼ਿੰਦਗੀ ਹੈ ਸੋ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਹੋਰਾਂ ਬਾਰੇ ਜੋ ਉਹਨਾਂ ਦੇ ਵਿਚਾਰ ਨੇ ਸੋ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਸ ਦਾ ਇੱਕ ਸ਼ਬਦ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਹੁਣ ਜ਼ਾਹਰ ਹੈ ਕਿ ਬਾਬਾ ਫਰੀਦ ਜੀ ਨੇ ਉਹਨਾਂ ਮਾਵਾਂ ਨੂੰ ਧੰਨ ਕਿਹਾ ਜਿਨ੍ਹਾਂ ਦੀ ਕੁੱਖ ਚੋਂ ਉਹ ਬੱਚੇ ਬੱਚੀਆਂ ਜਨਮ ਲੈਂਦੇ ਨੇ ਜਿਹੜੇ ਰੱਬ ਦੇ ਰਸਤੇ ਤੇ ਤੁਰਦੇ ਨੇ। ਸੱਚ ਦਾ ਰਸਤਾ ਰੱਬ ਦਾ ਰਸਤਾ ਹੈ, ਹੱਕ ਦਾ ਰਸਤਾ ਰੱਬ ਦਾ ਰਸਤਾ ਹੈ, ਇਨਸਾਫ ਦਾ ਰਸਤਾ ਰੱਬ ਦਾ ਰਸਤਾ ਹੈ। ਔਰ ਇਹ ਉਹੀ ਰੂਹਾਂ ਹੁੰਦੀਆਂ ਨੇ ਜਿਹੜੀਆਂ ਬੇਸ਼ੱਕ ਸਾਡੇ ਵਾਂਗ ਦੁਨੀਆਦਾਰੀ ਦੇ ਵਿੱਚ ਲੱਗਦਾ ਹੈ ਕਿ ਵੀ ਉਹ ਆਏ ਨੇ ਉਹ ਕੁਛ ਹੀ ਕਰ ਰਹੇ ਨੇ, ਪਰ ਉਹਨਾਂ ਦੀ ਪ੍ਰੀਤ ਕਿਤੇ ਹੋਰ ਹੁੰਦੀ ਹੈ। ਉਹ ਦਿਲੋਂ ਵੀ ਜੋ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹਨਾਂ ਦੀ ਮੁਹੱਬਤ ਰੱਬ ਦੇ ਨਾਲ, ਸੱਚ ਦੇ ਨਾਲ, ਹੱਕ ਦੇ ਨਾਲ ਅੰਦਰੋਂ ਹੁੰਦੀ ਹੈ। ਮੂੰਹ ਹੋਰ ਤੇ ਮਨ ਹੋਰ ਇਹ ਨਹੀਂ ਹੁੰਦਾ। ਔਰ ਉਹੀ ਜਿਹੜੇ ਨੇ ਇਸ ਰਸਤੇ ਦੇ ਪਾਂਧੀ ਫਿਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਦੋਂ ਜਿਉਂਦੇ ਹੁੰਦੇ ਨੇ ਉਦੋਂ ਵੀ ਉਹਨਾਂ ਨੂੰ ਜ਼ਿੰਦਗੀ ਦਿੰਦੇ ਨੇ ਕੌਮਾਂ ਨੂੰ, ਔਰ ਜਦੋਂ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ ਫਿਰ ਵੀ ਜਿਹੜੀਆਂ ਕੌਮਾਂ ਉਹਨਾਂ ਦੀ ਉਸ ਜ਼ਿੰਦਗੀ ਚੋਂ ਹਯਾਤੀ ਲੈਂਦੀ ਹੈ, ਜ਼ਿੰਦਗੀ ਲੈਂਦੀ ਹੈ, ਜਿਸ ਬਾਰੇ ਬੜੇ ਖੂਬਸੂਰਤ ਅੰਦਾਜ਼ 'ਚ ਪੋਇਟ ਦਾ ਕਹਿਣਾ ਹੈ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है।
ਕਿ ਜਿਹੜੀ ਉਸ ਦੀ ਜ਼ਿੰਦਗੀ ਹੈ ਉਹ ਵੀ ਜ਼ਿੰਦਗੀ ਹੈ, ਕਿਉਂਕਿ ਉਹ ਜ਼ਿੰਦਗੀ ਦਿੰਦੇ ਨੇ ਕੌਮ ਨੂੰ। ਉਹਨਾਂ ਦੀ ਹਰ ਜਿਹੜਾ ਲਮਹਾ ਹੁੰਦਾ ਹੈ ਉਹ ਮੋਟੀਵੇਸ਼ਨ ਵਾਲਾ ਹੁੰਦਾ ਹੈ, ਤੇ ਉਹ ਜਦੋਂ ਇਸ ਰਸਤੇ ਤੇ ਤੁਰਦੇ ਆ ਕੁਰਬਾਨ ਹੋ ਜਾਂਦੇ ਨੇ, ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ, ਤੇ ਫਿਰ ਉਹਨਾਂ ਦੀ ਸ਼ਹਾਦਤ, ਉਹਨਾਂ ਦਾ ਡੁੱਲਿਆ ਖੂਨ, ਉਹਨਾਂ ਦੀ ਜ਼ਿੰਦਗੀ ਕੌਮਾਂ ਦੇ ਲਈ ਪ੍ਰੇਰਨਾ ਹੁੰਦੀ ਹੈ। ਬਿਲਕੁਲ। ਔਰ ਕਿਉਂਕਿ ਬਹੁਤ ਵਾਰ ਅਸੀਂ ਉਹਨਾਂ ਨੂੰ ਤਾਂ ਸੈਲੀਬ੍ਰੇਟ ਕਰਦੇ, ਕਿਉਂਕਿ ਉਹ ਜ਼ਾਹਰਾ ਚਿਹਰੇ ਹੁੰਦੇ ਨੇ ਸਾਹਮਣੇ, ਉਹਨਾਂ ਦੇ ਜੀਵਨ ਦੇ ਬਹੁਤ ਪਲ ਕਿਤੇ ਨਾ ਕਿਤੇ ਲਿਖੇ ਹੁੰਦੇ ਨੇ, ਕਿਤੇ ਉਹਦੀ ਓਰਲ ਟ੍ਰੈਡੀਸ਼ਨ ਹੁੰਦੀ ਹੈ। ਪਰ ਉਸ ਰੂਹ ਨੂੰ ਬਣਾਉਣ ਦੇ ਲਈ ਜਿਹੜੇ ਮਾਪਿਓ ਨੇ, ਪਿਓ ਦਾ ਵੀ ਬਹੁਤ ਵੱਡਾ ਰੋਲ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਸੱਚ ਹੱਕ ਵਾਲੇ ਰਸਤੇ ਤੇ ਤੁਰਨ ਵਾਲੇ ਨੇ ਉਹ ਵੱਡੇ ਵੱਡੇ ਜ਼ਗੀਰਦਾਰਾਂ ਦੇ ਪੁੱਤਰ ਪੁੱਤਰੀਆਂ ਨਹੀਂ ਹੁੰਦੇ, ਉਹ ਕਿਰਤ ਕਮਾਈ ਕਰਨ ਵਾਲਿਆਂ ਦੇ ਹੁੰਦੇ ਨੇ। ਸੋ ਜ਼ਾਹਿਰ ਹੈ ਕਿ ਜਿਹਨੂੰ ਅਸੀਂ ਰਿਜ਼ਕੇ ਹਲਾਲ ਕਹਿੰਦੇ ਆ, ਹੱਕ ਹਲਾਲ ਦੀ ਕਮਾਈ, ਮਿਹਨਤ, ਕਿਤੇ ਨਾ ਕਿਤੇ ਜਿਹੜਾ ਉਹ ਰੱਬ ਦੇ ਨਾਲ ਜੁੜੀਆਂ ਹੋਈਆਂ ਰੂਹਾਂ। ਔਰ ਮਾਵਾਂ ਦਾ ਮੈਂ ਸਮਝਦਾ ਹਾਂ ਵੀ ਜਦੋਂ ਤੁਸੀਂ ਕਿਸੇ ਜ਼ਮਾਨੇ ਤੋਂ ਅਰਿਸਟੋਟਲ ਤੋਂ ਲੈ ਕੇ ਅੱਜ ਤੱਕ ਦੇ ਰਿਫਾਰਮਰਸ ਤੱਕ ਦੀ ਗੱਲ ਕਰ ਲਓ, ਉਹਨਾਂ ਦਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ, ਔਰ ਇਹਦੇ 'ਚ ਇਹ ਨਹੀਂ ਹੈ ਕਿ ਮਾਂ ਦਾ ਇੱਕ ਰੋਲ ਹੁੰਦਾ ਹੈ। ਜਦੋਂ ਅਸੀਂ ਉਸ ਰੋਲ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਇੱਕ ਉਹ ਪਾਸਟ ਦੀ ਲੈਗੇਸੀ, ਪਾਸਟ ਦੇ ਵਿਰਸੇ, ਹੈਰੀਟੇਜ ਨੂੰ ਉਸਨੇ ਸੰਭਾਲਿਆ ਹੁੰਦਾ ਹੈ, ਤੇ ਫਿਰ ਉਹ ਅੱਗੋਂ ਆਪਣੇ ਬੱਚੇ ਬੱਚੀਆਂ ਨੂੰ ਉਹ ਪਾਸ ਔਨ ਕਰਦੀ ਹੈ। ਔਰ ਬਹੁਤ ਵਾਰ ਇਹ ਨਹੀਂ ਹੈ ਵੀ ਉਹਨਾਂ ਨੇ ਬਿਠਾ ਕੇ ਕੋਈ ਉਪਦੇਸ਼ ਕੀਤੇ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਸਦਕ, ਉਹਨਾਂ ਦਾ ਫੇਥ, ਉਹਨਾਂ ਦਾ ਰੋਜ਼ਾਨਾ ਜ਼ਿੰਦਗੀ ਦਾ ਆਚਾਰ ਵਿਹਾਰ, ਇਹੀ ਬੱਚੇ ਬੱਚੀਆਂ ਦੇ ਲਈ ਇੱਕ ਰੋਲ ਮਾਡਲ ਹੁੰਦਾ ਹੈ। ਔਰ ਉਹ ਅਨਸੰਗ ਹੀਰੋਜ਼ ਹੁੰਦੀਆਂ ਨੇ ਮਾਵਾਂ। ਉਹਨਾਂ ਦੀਆਂ ਬਹੁਤ ਘੱਟ ਨੇ ਜਿਨ੍ਹਾਂ ਦੀਆਂ ਹੁਣ ਇਹ 2020 ਦਾ ਸਾਲ ਚੱਲ ਰਿਹਾ ਹੈ, ਦੁਨੀਆ 'ਚ ਸੈਲੀਬ੍ਰੇਟ ਹੋ ਰਿਹਾ ਹੈ ਕਿ ਜੀ 100 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਔਰਤ ਨੂੰ ਵੋਟ ਦਾ ਹੱਕ ਮਿਲਿਆ ਸੀ 1920 ਦੇ ਵਿੱਚ। ਸੋ ਇਸ ਸਾਲ ਦੇ ਲਈ ਮੈਂ ਕਈ ਪ੍ਰੈਸ ਰਿਲੀਜ਼ਸ ਦੇਖੀਆਂ ਨੇ, ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਇਸ ਦੇ ਲਈ ਸਟਰਗਲ ਕੀਤੀ। ਆਫ ਕੋਰਸ ਜਿਹੜਾ ਉਹ ਸਾਨੂੰ ਐਪਰੀਸ਼ੀਏਟ ਕਰਨਾ ਬਣਦਾ ਹੈ, ਪਰ ਬਹੁਤ ਵਾਰ ਅਸੀਂ ਆਪਣੀਆਂ ਉਹਨਾਂ ਮਾਤਾਵਾਂ ਨੂੰ ਜਿਨ੍ਹਾਂ ਨੇ ਤੰਗਦਸਤੀ 'ਚ ਵੀ ਜ਼ਿੰਦਗੀ ਨੂੰ ਰੱਬ ਦਾ ਭਾਣਾ ਸਮਝਦੇ ਆ, ਖਿੜੇ ਮੱਥੇ ਕਬੂਲਿਆ ਜੋ ਉਹਨਾਂ ਦੇ 'ਚ ਵਾਪਰਿਆ, ਜਿਹਨੂੰ ਅਸੀਂ ਕਹਿੰਦੇ ਆ ਵੀ ਆਪ ਉਹ ਗਿੱਲੇ ਤੇ ਪਈਆਂ, ਬੱਚੇ ਬੱਚੀ ਨੂੰ ਸੁੱਕੇ ਤੇ ਪਾਇਆ, ਔਰ ਕਿੰਨਾ ਮੁਸ਼ਕਲਾਂ 'ਚ ਬੱਚਿਆਂ ਨੂੰ ਜ਼ਫਰ ਜਾਲ ਕੇ ਪਾਲਦੇ ਆ। ਔਰ ਫਿਰ ਜਦੋਂ ਵੇਲਾ ਆਇਆ ਕਿ ਭਾਈ ਉਹਨਾਂ ਨੇ ਦੁਨਿਆਵੀ ਜ਼ਿੰਦਗੀ ਜਿਉਣੀ ਹੈ ਜਾਂ ਕੌਮ ਦੀ ਜ਼ਿੰਦਗੀ ਜਿਉਣੀ ਹੈ, ਤੇ ਉਹਨਾਂ ਨੇ ਖਿੜੇ ਮੱਥੇ ਆਪਣੇ ਬੱਚਿਆਂ ਨੂੰ ਤੋਰਿਆ ਕਿ ਨਹੀਂ, ਜੇ ਕੌਮ ਦਾ ਆਨਰ ਹੈ, ਕੌਮ ਦਾ ਮਾਣ ਹੈ, ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਹੈ, ਦਰਬਾਰ ਸਾਹਿਬ ਦੀ ਆਨ ਸ਼ਾਨ ਹੈ, ਫਿਰ ਜਾਓ ਇਸ ਰਸਤੇ ਤੇ ਆਪਣੇ ਆਪ ਨੂੰ ਕੁਰਬਾਨ ਕਰ ਦਿਓ। ਔਰ ਮੈਂ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਕਿ ਅੱਜ ਜਦੋਂ ਅਸੀਂ ਇਹ ਸਾਰਾ ਪ੍ਰੋਗਰਾਮ ਮਾਤਾ ਸੁਰਜੀਤ ਕੌਰ ਜੀ ਨੂੰ ਸਮਰਪਿਤ ਕਰ ਰਹੇ ਹਾਂ, ਔਰ ਉਹਨਾਂ ਦੇ ਸੁਪੁੱਤਰ ਸਰਦਾਰ ਮਹਿੰਗਾ ਸਿੰਘ ਜਿਹੜੇ ਪਿਤਾ ਜੀ ਚੜ੍ਹਦੀ ਕਲਾ 'ਚ ਨੇ, ਔਰ ਇਹਨਾਂ ਦਾ ਜ਼ਿਲ੍ਹਾ ਗੰਗਾਨਗਰ ਦੇ ਵਿੱਚ ਪਿੰਡ 16 FF ਜਿਹਨੂੰ ਚੱਕ ਕਹਿੰਦੇ ਨੇ, ਗੰਗਾਨਗਰ 'ਚ, ਔਰ ਭਾਈ ਸੁਖਦੇਵ ਸਿੰਘ ਸੁੱਖਾ ਉਹ ਬਹਾਦਰ ਸਾਡਾ ਯੋਧਾ ਹੈ ਜਿਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਨਾਲ ਰਲ ਕੇ ਜਰਨਲ ਵੈਦਿਆ ਜਿਹਨੇ ਭਾਰਤੀ ਫੌਜ ਦੀ ਕਮਾਂਡ ਕਰਦੇ ਆ, ਜਦੋਂ ਉਹਨੂੰ 1983 ਦੇ ਵਿੱਚ ਲੈਫਟੀਨੈਂਟ ਜਨਰਲ SK ਸਿਨਹਾ ਜਿਹੜੇ ਵੈਸਟਰਨ ਕਮਾਂਡ ਦੇ ਜਨਰਲ ਸੀ, ਉਹਨੂੰ ਸੁਪਰਸੀਡ ਕੀਤਾ ਗਿਆ। ਉਹ ਬਿਲਕੁਲ ਗਰੂਮਿੰਗ ਹੋ ਰਹੀ ਸੀ ਉਹਦੀ ਜਨਰਲ ਬਣਨ ਦੇ ਲਈ, ਪਰ ਇੰਦਰਾ ਗਾਂਧੀ ਨੇ ਟੋਕ ਕੇ ਦੇਖਿਆ ਕਿ ਬਈ ਇਹ ਤਾਂ ਦਰਬਾਰ ਸਾਹਿਬ ਤੇ ਹਮਲੇ ਲਈ ਤਿਆਰ ਨਹੀਂ ਹੈ। ਔਰ ਇਹ ਬਾਅਦ ਦੇ ਵਿੱਚ ਜਨਰਲ ਸਿਨਹਾ ਗਵਰਨਰ ਵੀ ਰਿਹਾ, ਉਸ ਦੇ ਇੰਟਰਵਿਊ ਵੀ ਹੁਣ ਤਾਂ ਉਹ ਵੀ ਚੜਾਈ ਕਰ ਚੁੱਕਾ ਹੈ ਕਿ ਭਾਈ ਉਹਨੇ ਕਿਵੇਂ ਇਹਨੂੰ ਕਾਊਂਟਰ ਕੀਤਾ ਕਿ ਫੌਜ ਜਿਹੜੀ ਹੈ ਇਹ ਦੁਸ਼ਮਣ ਨਾਲ ਲੜਨ ਦੇ ਲਈ ਹੈ, ਬਾਰਡਰਸ ਦੇ ਉੱਤੇ, ਆਪਣੇ ਸ਼ਹਿਰੀਆਂ ਨੂੰ ਮਾਰਨ ਲਈ ਨਹੀਂ ਹੈ। ਔਰ ਉਹਨੇ ਦੇਖਿਆ ਇੰਦਰਾ ਗਾਂਧੀ ਨੇ ਕਿ ਉਹਦਾ ਜਿਹੜਾ ਡਰਟੀ ਡਿਜ਼ਾਈਨ ਸੀ ਉਹਦੀਆਂ ਖੁਫੀਆ ਏਜੰਸੀਆਂ ਦਾ, ਜਿਹਦੇ 'ਚ KGB ਔਰ ਦੂਸਰੀਆਂ ਏਜੰਸੀਆਂ ਵੀ ਭਾਈਵਾਲ ਸਨ, ਕਿ ਵੀ ਇਹਨੇ ਇਹ ਕੈਰੀ ਨਹੀਂ ਕਰਨਾ। ਔਰ ਉਸ ਹਾਲਤ 'ਚ ਉਹਨੂੰ ਜਿਹੜਾ ਹੈ ਉਹਦੀ ਸੀਨੀਅਰ ਮੋਸਟ ਹੋਣ ਦੇ ਬਾਵਜੂਦ ਇਹ ਜਰਨਲ ਵੈਦਿਆ ਮਰਾਠਾ ਜਿਹੜਾ ਇਹ ਬੰਦਾ ਜਿਹਨੇ ਕਿਹਾ ਜੀ ਮੈਂ ਜੋ ਵੀ ਕਹੋਗੇ ਕਰਨ ਨੂੰ ਤਿਆਰ ਹੈ, ਔਰ ਇਹਨੇ ਬ੍ਰੈਕ ਕੀਤਾ ਕਿ ਜੀ ਮੈਂ ਤਾਂ ਜਿਹੜੇ ਦੇਸ਼ ਦੇ ਅੰਦਰ ਹਥਿਆਰ ਚੁੱਕ ਕੇ ਜਾਂ ਦੇਸ਼ ਦੀ ਏਕਤਾ ਅਖੰਡਤਾ ਨੂੰ ਕਰਦੇ ਨੇ ਉਹ ਦੂਸਰੇ ਦੁਸ਼ਮਣ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ,
ਔਰ ਮੈਨੂੰ ਉਹਦੇ 'ਚ ਜਿਹੜਾ ਹੈ ਉਹ ਮਾਣ ਮਹਿਸੂਸ ਹੋਇਆ ਜੀ। ਕਿ ਮੈਂ ਉਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਹੈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇਸ ਵੈਦਿਆ ਦਾ ਜਿਹੜਾ ਹੈ ਉਹ ਇੰਟਰਵਿਊ ਨੇ, ਮਲਟੀਪਲ ਇੰਟਰਵਿਊਜ਼ ਨੇ। ਜੀ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਕਿ ਇਹ ਦੋਵੇਂ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਕਿਵੇਂ ਇਹਨਾਂ ਨੇ ਕੌਮ ਦੀ ਆਨਰ, ਕੌਮ ਦੇ ਮਾਣ ਔਰ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਫੌਜੀ ਹਮਲਾ, ਜਿਹੜਾ ਇੱਕ ਉਸ ਦਿੱਲੀ ਤਖਤ ਵੱਲੋਂ ਅਕਾਲ ਤਖਤ ਨੂੰ ਚੈਲੰਜ ਸੀ, ਕਿਵੇਂ ਉਹਨਾਂ ਨੇ ਸਿੱਖੀ ਨੂੰ ਪ੍ਰਾਈਡ ਦਿੱਤਾ। ਉਹੀ ਜਿਹੜੀ 18th ਸੈਂਚੁਰੀ ਦੀ ਸਾਡੀ ਸਿੱਖ ਹਿਸਟਰੀ ਦਾ ਪ੍ਰਾਈਡ ਸੀ, ਜਿਹਨੂੰ ਇਹ ਜਿਹੜੇ ਤਾਕਤ ਦੇ ਨਸ਼ੇ ਚੰਨੇ ਹਾਕਮ ਹੁੰਦੇ ਨੇ ਉਹ ਸਮਝਦੇ ਨੇ ਜੀ ਅਸੀਂ ਖਰੀਦੇ ਹੋਏ ਨੇ, ਅਕਾਲੀ ਲੀਡਰ ਖਰੀਦੇ ਨੇ, ਇਹ ਸਾਰੇ ਐਸ਼ਪ੍ਰਸਤ ਹੋ ਗਏ ਨੇ, ਹੁਣ ਕੀ ਹੈ ਇਹਨਾਂ ਨੂੰ ਸਬਕ ਸਿਖਾਓ, ਪਾਸੇ ਕਰੋ। ਹਰ ਵਾਰੀ ਇਹ ਉੱਥੋਂ ਮੋਰਚਾ ਲਾ ਲੈਂਦੇ ਨੇ। ਅਕਾਲ ਤਖਤ ਕਹਿੰਦੇ ਨੇ ਜੀ ਸਾਡਾ ਸੁਪਰੀਮ ਹੈ, ਇਹਨਾਂ ਨੂੰ ਸਬਕ ਸਿਖਾਓ। ਤੇ ਕਿਵੇਂ ਫਿਰ ਇਹਨਾਂ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਪਿਆਰ ਨਾਲ ਕੌਮ ਜਿੰਦਾ ਸੁੱਖਾ ਕਰਕੇ ਯਾਦ ਕਰਦੀ ਹੈ, ਉਹਨਾਂ ਦਾ ਕਿੰਨਾ ਵੱਡਾ ਰੋਲ ਹੈ, ਉਹਦੀ ਗੱਲ ਵੀ ਅਸੀਂ ਵੇਰਵੇ ਨਾਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਰਿਵਾਰਕ ਵੇਰਵਾ ਭਾਈ ਸੁਖਦੇਵ ਸਿੰਘ ਸੁੱਖਾ ਦਾ ਦੇਣਾ ਚਾਹੁੰਦਾ। ਇਹ 4 ਭੈਣਾਂ ਦਾ ਇੱਕੋ ਇੱਕ ਭਰਾ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਇੱਕ ਬ੍ਰਦਰ ਸਨ ਜਿਹੜੇ ਇਹਨਾਂ ਦੇ ਇਸ ਰਸਤੇ ਤੇ ਤੁਰਨ ਤੋਂ ਪਹਿਲਾਂ ਚੜ੍ਹਾਈ ਕਰ ਗਏ, ਔਰ ਉਹਨਾਂ ਦੀ ਭੈਣ ਜਸਪਾਲ ਕੌਰ ਜਿਹੜੇ ਉਹਦੇ ਨੇੜੇ ਹੀ ਰਹਿੰਦੇ ਨੇ ਗੰਗਾਨਗਰ 'ਚ, ਜਿੱਥੇ ਉਹਨਾਂ ਦੇ ਪੇਰੈਂਟਸ ਨੇ। ਔਰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਰਹਿੰਦਾ। ਤੇ ਜਿਉਂ ਹੀ ਅੱਜ ਇਹ ਖਬਰ ਦਾ ਪਤਾ ਲੱਗਾ, ਡਾਕਟਰ ਸਾਹਿਬ ਨਾਲ ਮੈਂ ਗੱਲਬਾਤ ਕੀਤੀ ਤੇ ਮੈਂ ਕਿਹਾ ਜੀ ਕੋਈ ਭਾਈ ਸੁਖਦੇਵ ਸਿੰਘ ਸੁੱਖਾ ਦੀ ਪਰਸਨਲ ਕਹਾਣੀ ਜਿਹੜੀ ਪਰਿਵਾਰਾਂ 'ਚੋਂ ਹੁੰਦੀ ਹੈ ਜਾਂ ਦੂਜੀ, ਉਹ ਕਹਿੰਦੇ ਕਿ ਵੀ ਇਹ ਤਾਂ ਪਤਾ ਨਹੀਂ, ਸਾਡੀ ਬੀਬੀ ਇਹ ਕਹਿੰਦੇ ਸੀ ਕਿ ਵੀ ਸਾਡੇ ਜਿਹੜਾ ਉਹ ਭੈਣਾਂ ਸੀ ਅਸੀਂ ਤੇ ਬੱਚਾ ਨਹੀਂ ਸੀ ਹੁੰਦਾ, ਤੇ ਫਿਰ ਕਿਸੇ ਫਕੀਰ ਦੀ ਜਿਹਦੀ ਸੇਵਾ ਕੀਤੀ ਤੇ ਉਹਨੇ ਕਿਹਾ ਕਿ ਭਾਈ ਬੱਚੇ ਤਾਂ ਤੁਹਾਡੇ 2 ਹੋਣਗੇ, ਪਰ ਇੱਕ ਜਿਹੜਾ ਉਹ ਤੁਹਾਡੇ ਲਈ ਨਹੀਂ ਹੋਏਗਾ, ਉਹ ਰਹੇਗਾ ਨਹੀਂ ਘਰੇ। ਤੇ ਕਹਿੰਦੇ ਅਸੀਂ ਸੋਚਿਆ ਵੀ ਚਲੋ ਕੋਈ ਸਾਧੂ ਸੁਧੂ ਬਣ ਜਾਏਗਾ, ਮਿਲੇਗਾ ਤਾਂ ਸਹੀ, ਪਰ ਕਹਿੰਦੇ ਕਿ ਵੀ ਇਹ ਸਾਨੂੰ ਨਹੀਂ ਸੀ ਪਤਾ ਕਿ ਭਾਈ ਇਹ ਕਿੰਨਾ ਵੱਡਾ ਕੰਮ ਸਾਡੇ ਵੀਰ ਨੇ ਕਰਨਾ ਹੈ। ਸੋ ਇਹ ਵੀ ਇੱਕ, ਔਰ ਜਦੋਂ ਤੁਸੀਂ ਸਟਰਗਲਿੰਗ ਫੈਮਿਲੀਜ਼ ਦੇਖਦੇ ਹੋ, ਇਹ ਫੈਮਿਲੀ ਸਰ ਮਹਿੰਗਾ ਸਿੰਘ, ਬੀਬੀ ਸੁਰਜੀਤ ਕੌਰ, ਇਹਨਾਂ ਦਾ ਸਬੰਧ ਪਿੱਛੇ ਚੱਕ 6 ਸੈਣੀ ਬਾਰ ਹੈ, 8 ਪਿੰਡਾਂ ਦਾ ਇੱਕ ਕਲਸਟਰ ਹੈ। ਇਹ ਜ਼ਿਲ੍ਹਾ ਸ਼ੇਖੂਪੁਰਾ 'ਚ ਸੀ ਪਹਿਲਾਂ, ਹੁਣ ਨਨਕਾਣਾ ਸਾਹਿਬ 'ਚ ਹੈ, ਕਿਉਂਕਿ ਨਨਕਾਣਾ ਸਾਹਿਬ ਜ਼ਿਲ੍ਹਾ ਹੈ। ਔਰ ਇੱਥੇ ਇਹ ਜਿਹੜੇ 8 ਪਿੰਡ ਨੇ ਸੈਣੀ ਬਾਰ ਦੇ, ਇੱਥੇ ਹੀ ਇਹ ਰਹਿੰਦੇ ਸੀ। 47 ਦੇ ਵਿੱਚ ਹਿਜਰਤ ਕਰਕੇ ਆਏ ਔਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਹੈ, ਉੱਥੋਂ ਹੀ ਉਧਰ ਗਏ ਸੀ। ਔਰ ਬਾਅਦ ਦੇ ਵਿੱਚ ਜਦੋਂ ਜ਼ਮੀਨਾਂ ਵਗੈਰਾ ਮਿਲਦੀਆਂ ਨੇ ਜਾਂ ਕਲੇਮ ਹੈ ਜਾਂ ਉਧਰ ਗਏ, ਸੋ ਇਹਨਾਂ ਨੇ ਰਾਜਸਥਾਨ ਦੇ ਇਸ ਗੰਗਾਨਗਰ ਜ਼ਿਲ੍ਹੇ ਦੇ ਵਿੱਚ, ਜਿਹੜੀ ਤਹਿਸੀਲ ਵੀ ਗੰਗਾਨਗਰ ਹੈ, ਉੱਥੇ ਆਪਣਾ ਵਾਈ ਜੋਤੀ ਦਾ ਕੰਮ ਸ਼ੁਰੂ ਕੀਤਾ। ਔਰ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਕਿਵੇਂ, ਔਰ ਭਾਈ ਸੁਖਦੇਵ ਸਿੰਘ ਸੁੱਖਾ ਅੰਗਰੇਜ਼ੀ ਦੀ, ਇੰਗਲਿਸ਼ ਦੀ MA ਸਨ। ਔਰ ਇਹ ਗੱਲ ਬੜੀ ਜ਼ਰੂਰੀ ਹੈ ਸਮਝਣਾ ਕਿ ਬਹੁਤ ਵਾਰ ਜਦੋਂ ਅਸੀਂ ਮੂਵਮੈਂਟ ਦੇ ਹਵਾਲੇ ਨਾਲ ਦੇਖਦੇ ਹਾਂ ਔਰ ਜਿਹੜੇ ਲੋਕ ਇਲਜ਼ਾਮ ਤਰਾਸ਼ੀਆਂ ਕਰਨ ਵਾਲੇ ਨੇ, ਉਹ ਕਿਵੇਂ ਹਰ ਚੀਜ਼ ਨੂੰ ਬਿਲਿਟਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਹੁਣ ਇਹ ਵੀ ਸਬੰਧ ਕਿੱਥੋਂ ਜੁੜਦਾ ਹੈ? ਭਾਈ ਸੁਖਦੇਵ ਸਿੰਘ ਸੁੱਖਾ ਇੱਕ ਡਿਫਰੈਂਟ ਬੈਕਗਰਾਉਂਡ ਗੰਗਾਨਗਰ 'ਚ ਰਹਿੰਦੇ ਨੇ, ਔਰ ਦੂਸਰਾ ਸਿੰਘ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਦਾ ਸਬੰਧ ਡਿਸਟ੍ਰਿਕਟ ਅੰਮ੍ਰਿਤਸਰ ਨਾਲ ਹੈ। ਔਰ ਉਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਹਰਜਿੰਦਰ ਸਿੰਘ ਜਿੰਦਾ ਦੇ ਨਾਨਕਿਆਂ 'ਚੋਂ ਮਾਮੇ ਜਾਂ ਕੋਈ ਉਹਨਾਂ ਦੀ ਜ਼ਮੀਨ ਵੀ ਉੱਥੇ, ਜਿੱਥੇ ਕਿ ਇਹਨਾਂ ਦਾ ਸੁਖਦੇਵ ਸਿੰਘ ਸੁੱਖਾ ਦਾ ਪਰਿਵਾਰ ਹੈ, ਉੱਥੇ ਹੀ ਸੀ ਜ਼ਮੀਨ ਦੇ, ਔਰ ਇਹ ਜਾਂਦੇ ਆਂਦੇ ਸੀ। ਉੱਥੋਂ ਇਹਨਾਂ ਦੋਨਾਂ ਦੀ ਆਪਸੀ ਦੋਸਤੀ ਵੀ ਬਣੀ, ਕਿਉਂਕਿ ਆਪਣੇ ਬਚਪਨ ਦੀਆਂ ਛੁੱਟੀਆਂ ਲਈ ਜਾਂਦੇ ਹੋਣਗੇ ਹਰਜਿੰਦਰ ਸਿੰਘ ਜਿੰਦਾ। ਸੋ ਇਹ ਇੱਕ ਦੂਸਰੇ ਦੇ, ਔਰ ਬਹੁਤਿਆਂ ਨੂੰ ਜਦੋਂ ਅਸੀਂ ਜਿੰਦਾ ਸੁੱਖਾ ਨਾਂ ਲੈਂਦੇ ਹਾਂ, ਬਹੁਤੇ ਲੱਗਦਾ ਭਰਾ ਨੇ। ਔਰ ਮੈਂ ਸਮਝਦਾ ਵੀ ਇੱਥੇ ਵੀ ਜਿਹੜੇ ਲੋਕ ਇੱਕੋ ਵੇਲੇ ਆਪਣੇ ਹੱਕਾਂ ਲਈ ਹਥਿਆਰ ਚੁੱਕਦੇ ਨੇ, ਉਹਦੇ ਲਈ ਟਰਮ ਕਾਮਰੇਡ ਇਨ ਆਰਮਸ ਹੈ ਕਿ ਬਾਹਾਂ 'ਚ ਬਾਹਾਂ ਨੇ। ਔਰ ਮੈਂ ਸਮਝਦਾ ਵੀ ਜਿੰਦਾ ਸੁੱਖਾ ਨਾਂ ਵੀ ਇਵੇਂ ਇੱਕ ਦੂਜੇ 'ਚ ਘੁਲੇ ਮਿਲੇ ਹੋਏ ਨੇ, ਔਰ ਇਵੇਂ। ਔਰ ਇਹਨਾਂ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਗੁਰਨਾਮ ਕੌਰ, ਜਿਹੜੇ ਪਿੱਛੇ ਹੀ ਚੜ੍ਹਾਈ ਕੀਤੀ ਹੈ, ਉਹਨਾਂ ਨੇ ਹਮੇਸ਼ਾ ਹੀ, ਉਹ ਵੀ ਇਹਨਾਂ ਨੂੰ ਉਹ ਇਹੀ ਸਮਝਦੇ ਸੀ ਕਿ ਭਾਈ ਇਹ ਸਾਡੇ, ਮੇਰਾ ਪੁੱਤਰ ਹੈ ਸੁਖਦੇਵ ਸਿੰਘ ਸੁੱਖਾ। ਔਰ ਇਹ
ਇੰਨਾ ਜਿਹੜਾ ਅਸੀਂ ਨਹੀਂ ਤਾਂ ਬਹੁਤ ਵਾਰ ਹੁੰਦਾ ਹੈ ਜਦੋਂ ਕੋਈ ਇੱਕ ਪਾਸੇ ਤੁਰ ਪਿਆ ਦੂਜੇ ਦਾ ਮੁੰਡਾ ਵੀ ਨਾਲ ਤੁਰ ਗਿਆ, ਫਿਰ ਤਾਂ ਸ਼ਿਕਾਇਤਾਂ ਹੁੰਦੀਆਂ ਨੇ, ਲੈ ਜੀ ਸਾਡਾ ਵੀ ਮੁੰਡਾ ਪੱਟਤਾ ਦੂਜਾ। ਲੇਕਿਨ ਇਹ ਇਹਨਾਂ ਦੋਨਾਂ ਪਰਿਵਾਰਾਂ ਦੀ ਇਸ ਕਿਸਮ ਦੀ ਸਾਂਝ ਸੀ, ਇਹਨਾਂ ਦੋਹਾਂ ਵੀਰਾਂ ਦੀ ਤਾਂ ਰੂਹਾਨੀ ਸਾਂਝ ਸੀ ਜਿਨ੍ਹਾਂ ਨੇ ਫਿਰ ਇਸ ਰਸਤੇ ਨੂੰ ਚੁਣਿਆ। ਲੇਕਿਨ ਪਰਿਵਾਰਾਂ ਦਾ ਵੀ ਅਖੀਰ ਤੱਕ, ਜਦੋਂ ਤੱਕ ਮਾਤਾ ਗੁਰਨਾਮ ਕੌਰ ਰਹੇ, ਜਦੋਂ ਵੀ ਇਹਨਾਂ ਦਾ ਸ਼ਹੀਦੀ ਦਿਨ 9 ਅਕਤੂਬਰ ਨੂੰ ਹੁੰਦਾ ਹੈ, ਭਾਈ ਜਿੰਦਾ ਸੁੱਖਾ ਦਾ 4 ਚੁਫੇਰੇ ਪ੍ਰੋਗਰਾਮ ਦੁਨੀਆ ਭਰ 'ਚ ਹੁੰਦੇ ਨੇ, ਲੇਕਿਨ ਇਸ ਗੱਲ ਨੂੰ ਉਹ ਵੀ ਯਕੀਨੀ ਬਣਾਉਂਦੇ ਰਹੇ, ਕਿਉਂਕਿ ਹੁਣ ਜਦੋਂ ਕਮਾਊ ਬੱਚਾ ਚਲਾ ਜਾਂਦਾ ਹੈ ਔਰ ਭੈਣਾਂ ਆਪਣੀਆਂ ਵਿਆਹੀਆਂ ਜਾਂਦੀਆਂ ਨੇ, ਸੋ ਉਹਨਾਂ ਦੇ ਲਈ, ਮਾਤਾ ਪਿਤਾ ਦੇ ਲਈ ਸਟਰਗਲਿੰਗ ਟਾਈਮ, ਕਦੇ ਕੋਈ ਸਰਜਰੀ ਹੋਣੀ ਹੈ, ਕਦੇ ਕੋਈ, ਔਰ ਬਹੁਤ ਸਾਰੇ ਜਿਹੜੇ ਨੇ ਇਸ ਪੱਖ ਤੋਂ ਧਿਆਨ ਰੱਖਦੇ ਰਹੇ। ਔਰ ਇਹ ਸਾਰਾ ਸਾਡੇ ਲਈ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਸਾਂਝਾਂ ਦੀ ਗੱਲ, ਔਰ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਮਾਤਾ ਜੀ ਦੀ ਯਾਦ ਦੇ ਵਿੱਚ ਕੱਲ ਗੁਰਦੁਆਰਾ ਸਾਹਿਬ ਫਰੀਮਾਉਂਟ ਕੈਲੀਫੋਰਨੀਆ 'ਚ ਅਖੰਡ ਪਾਠ ਸਾਹਿਬ ਦਾ ਆਰੰਭ ਹੋਏਗਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਵਾਰ ਨੂੰ ਭੋਗ ਹੋਏਗਾ। ਔਰ ਆਉਣ ਵਾਲੇ ਪੀਰੀਅਡ 'ਚ ਜ਼ਾਹਰ ਹੈ ਕਿ ਦੁਨੀਆ ਭਰ 'ਚ, ਜਿਵੇਂ ਅੱਜ ਇਹ ਖਬਰ ਵੀ ਸਾਰੇ ਸੋਸ਼ਲ ਮੀਡੀਆ ਤੇ ਛਾਈ ਹੋਈ ਸੀ, ਉਹਨਾਂ ਦੀ ਯਾਦ ਨੂੰ ਜਿਹੜਾ ਹੈ ਉਹ ਹਰ ਥਾਂ ਤੇ ਯਾਦ ਕੀਤਾ ਜਾਏਗਾ, ਕਿਉਂਕਿ ਧੰਨ ਜਣੇਂਦੀ ਮਾਓ ਆਏ ਸਫਲ ਸੇ, ਕਿ ਸਫਲ ਉਹਨਾਂ ਦਾ ਜਿਹੜੇ ਨਿਭਾਗ ਹੈ, ਲੇਕਿਨ ਉਹਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਧੰਨ ਨੇ ਜਿਨ੍ਹਾਂ ਦੀ ਕੁੱਖ ਚੋਂ ਇਹੋ ਜਿਹੇ ਬਹਾਦਰ ਯੋਧੇ ਜਿਹੜੇ ਨੇ ਉਹ ਪੈਦਾ ਹੋਏ। ਔਰ ਕਿਉਂਕਿ ਸਾਡੇ ਇਸ ਪ੍ਰੋਗਰਾਮ 'ਚ ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਸਾਡੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਚੋਂ ਔਰ ਮੁਸਲਮਾਨ ਭਾਰਤੀ ਨਕਸ਼ੇ ਵਾਲੇ ਵੀ ਦੇਖਦੇ ਨੇ, ਔਰ ਇਹ ਜ਼ਰੂਰੀ ਹੁੰਦਾ ਹੈ। ਬੇਸ਼ੱਕ ਅੱਜ ਅਸੀਂ ਐਕਸਕਲੂਸਿਵ ਪ੍ਰੋਗਰਾਮ ਮਾਤਾ ਜੀ ਦੀ ਯਾਦ 'ਚ ਕਰ ਰਹੇ ਹਾਂ, ਲੇਕਿਨ ਇਸ ਕੰਟੈਕਸਟ ਨੂੰ ਸਮਝਣਾ ਜ਼ਰੂਰੀ ਹੈ ਕਿ ਜਿੰਨਾ ਵੱਡਾ ਕੰਮ ਇਹਨਾਂ ਦੋ ਯੋਧਿਆਂ ਨੇ ਕੀਤਾ, ਬਿਲਕੁਲ ਨੋ ਡਾਊਟ, ਉਹਦੀ ਅਹਿਮੀਅਤ ਤਾਂ ਇੱਕ ਪਾਸੇ ਹੈ, ਉਸ ਦੀਆਂ ਰੀਪਰਕਸ਼ਨਸ ਭਾਰਤੀ ਸਿਸਟਮ 'ਚ ਕਿਵੇਂ ਅੱਜ ਤੱਕ ਵੀ ਮਹਿਸੂਸ ਹੁੰਦੀਆਂ। ਔਰ ਇਹ ਦੋਨੋਂ ਹੀ ਜਿਹੜੇ ਯੋਧੇ ਨੇ, ਇਧਰ ਅਸੀਂ ਜਿੰਦਾ ਸੁੱਖਾ ਦੀ ਗੱਲ ਕਰਦੇ ਹਾਂ, ਔਰ ਫਿਰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਪਹਿਲਾਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ, ਕਿਉਂਕਿ ਜਿਹੜਾ ਸਿੱਖ ਕੌਮ ਦੇ ਖਿਲਾਫ ਇਹ ਅਨਐਲਾਨੀਆ ਜੰਗ ਸੀ, ਕਿਉਂਕਿ ਅਦਰਵਾਈਜ਼ ਜਦੋਂ ਦੋ ਮੁਲਕ ਐਟ ਵਾਰ ਜਾਂਦੇ ਨੇ ਉਹ ਐਲਾਨ ਕਰਦੇ ਨੇ ਐਲਾਨੇ ਜੰਗ, ਫਿਰ ਉਹ ਸਟੇਟ ਆਫ ਐਮਰਜੈਂਸੀ ਡਿਕਲੇਅਰ ਹੋ ਜਾਂਦਾ ਹੈ। ਇੱਥੇ ਵਾਰ ਟੋਟਲ ਵਿੱਢੀ ਉਹਨਾਂ ਨੇ ਸਿੱਖ ਕੌਮ ਦੇ ਖਿਲਾਫ ਔਰ ਉਹਨਾਂ ਸਿਵਿਲੀਅਨਸ ਦੇ ਖਿਲਾਫ ਜਿਨ੍ਹਾਂ ਦੇ ਕੋਲ ਜਿਹੜਾ ਉਹ ਆਪਣੇ ਧਾਰਮਿਕ ਥਾਵਾਂ ਤੇ ਨੇ। ਔਰ ਜਿਵੇਂ 3 ਜੂਨ 1984 ਦੀ ਰਾਤ ਨੂੰ ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਗੁਰਦੁਆਰਿਆਂ ਦੇ ਵਿੱਚ ਇਕੱਠੀਆਂ ਸਨ, ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਮੇਨ ਹਮਲਾ ਟੈਂਕਾਂ ਤੋਪਾਂ ਨਾਲ, ਔਰ ਇਹੀ ਟੈਂਕ ਗੁਰਦੁਆਰਾ ਤਰਨਤਾਰਨ ਸਾਹਿਬ ਵੀ ਲਿਆਂਦੇ ਗਏ, ਟੈਂਕ ਗੁਰਦੁਆਰਾ ਮੁਕਤਸਰ ਸਾਹਿਬ ਵੀ ਲਿਆਂਦੇ ਗਏ, ਹੁਣ ਜ਼ਿਲ੍ਹਾ ਮੁਕਤਸਰ ਹੈ ਉਹ, ਔਰ ਦੂਖ ਨਿਵਾਰਨ ਸਾਹਿਬ ਪਟਿਆਲਾ ਵੀ ਲਿਆਂਦੇ ਗਏ, ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਸਾਈਮਲਟੇਨੀਅਸਲੀ ਪੰਜਾਬ ਸਾਰਾ ਕੱਟ ਆਫ ਕਰ ਦਿੱਤਾ ਗਿਆ, ਰੈਸਟ ਆਫ ਇੰਡੀਆ ਨਾਲੋਂ ਮੀਡੀਆ ਸਾਰਾ ਬਾਹਰ ਕੱਢ ਦਿੱਤਾ ਗਿਆ। 2 ਲੱਖ ਫੌਜ ਪੰਜਾਬ ਦੇ ਵਿੱਚ ਲਿਆ ਕੇ ਪਿੰਡਾਂ 'ਚ ਵੀ ਪੈਦਲ ਤੁਰਨ ਤੇ ਵੀ ਪਾਬੰਦੀ, ਪਾਕਿਸਤਾਨ ਦੇ ਨਾਲ ਬਾਰਡਰ ਸੀਲ ਕਰ ਦਿੱਤਾ ਗਿਆ ਕਿ ਕੋਈ ਉਦੋਂ ਅਜੇ ਕੰਡਿਆਲੀ ਤਾਰ ਵਗੈਰਾ ਨਹੀਂ ਸੀ ਕਿ ਕੋਈ ਐਸਕੇਪ ਨਾ ਕਰ ਸਕੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਛੋਟੀ ਜਿਹੀ ਕੌਮ ਦੇ ਉੱਤੇ, ਇੱਕ ਛੋਟੇ ਜਿਹੇ ਉਸ ਥਾਂ ਤੇ ਪੰਜਾਬ ਦੇ ਵਿੱਚ ਜਿਵੇਂ ਇਹ ਸਾਰਾ ਫੌਜੀ ਹਮਲਾ ਕੀਤਾ ਗਿਆ, ਔਰ ਹਾਕਮ ਇਹ ਸਮਝਦੇ ਸੀ ਕਿ ਅਸੀਂ ਐਸਾ ਸਿੱਖਾਂ ਨੂੰ ਸਬਕ ਸਿਖਾਇਆ, ਔਰ ਭਾਰਤੀ ਪਾਰਲੀਮੈਂਟ ਦੇ ਤਾਕਤ ਦੇ ਗਲਿਆਰਿਆਂ 'ਚ ਇਹ ਅਕਸਰ ਉਦੋਂ ਕਿਹਾ ਜਾਂਦਾ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਹੁਣ ਸਿੱਖਾਂ 'ਚ ਜਿੱਥੇ ਇੱਕ ਬਿਟਰੇਅਲ ਦੀ ਫੀਲਿੰਗ ਹੈ ਕਿ ਸਾਡੇ ਨਾਲ ਇੰਨਾ ਵੱਡਾ ਧੋਖਾ ਹੋਇਆ, ਬਿਲਕੁਲ ਇੱਕ ਕਿਤੇ ਨਾ ਕਿਤੇ ਬੇਸ਼ੱਕ ਸਾਡੇ ਯੋਧਿਆਂ ਨੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, 72 ਘੰਟੇ ਉਹ ਟੈਂਕਾਂ ਤੋਪਾਂ ਵਾਲੀ ਫੌਜ ਅੰਦਰ ਨਹੀਂ ਵੜਨ ਦਿੱਤੀ ਦਰਬਾਰ ਸਾਹਿਬ ਦੇ, ਉਹਨਾਂ ਨੇ ਲੜੇ, ਔਰ ਇਹ ਦੁਸ਼ਮਣ ਦਾ ਜਰਨੈਲ ਵੀ ਇਹ ਕਹਿਣ ਤੇ ਮਜਬੂਰ ਹੋਇਆ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਲੇਕਿਨ ਇਹਦੇ ਬਾਵਜੂਦ ਇਹ ਪਹਿਲੀ ਵਾਰ 18ਵੀਂ ਸਦੀ ਤੋਂ ਬਾਅਦ, ਜਦੋਂ ਕਿ 18ਵੀਂ ਸਦੀ ਜੰਗਾਂ ਯੁੱਧਾਂ ਦਾ ਪੀਰੀਅਡ, ਉਦੋਂ ਮੱਸਾ ਰੰਗੜ ਜਾਂ ਅਬਦਾਲੀ ਦਾ ਹਮਲਾ ਜਾਂ ਢਾਣਾ, ਇਹ
ਇਹ ਲਗਭਗ ਅਸੀਂ ਦੇਖਦੇ ਹਾਂ ਕਿ 222 ਸਾਲ ਬਾਅਦ ਦਰਬਾਰ ਸਾਹਿਬ ਦੇ ਉੱਤੇ ਫੁੱਲ ਸਕੇਲ ਜਿਹੜਾ ਹੈ ਉਹ ਹਮਲਾ ਹੁੰਦਾ ਹੈ ਫੌਜ ਦਾ। ਔਰ ਇਸ ਕਿਸਮ ਦਾ 18ਵੀਂ ਜੀ। ਸਦੀ ਤਾਂ ਪਲੀਤਾ ਲਾ ਦਿੱਤਾ, ਢਾ ਦਿੱਤਾ, ਦੂਜਾ ਹੈ ਟੈਂਕਾਂ ਤੋਪਾਂ ਨਾਲ, ਪੋਇਜ਼ਨਸ ਗੈਸ ਔਰ ਹਰ ਕਿਸਮ ਦਾ ਹਥਿਆਰ, ਤਿੰਨੋਂ ਹੀ ਨੇਵਲ ਡਾਈਵਰਸ ਵੀ ਦਰਬਾਰ ਸਾਹਿਬ ਰਾਹੀਂ ਕਰਨ ਦੇ ਲਈ 에ਅਰ ਫੋਰਸ ਵੀ ਮੋਨੀਟਰ ਕਰ ਰਹੀ ਹੈ। ਔਰ ਇਸ ਸਾਰੇ ਦਾ ਨਾ ਤਾਂ ਵੱਡੀ ਕੌਮ ਦੇ ਇੱਕ ਹਿੱਸੇ ਨੂੰ ਸਮਝ ਆਈ ਜੀ ਕਿ ਭਾਈ ਅਸੀਂ ਕੁਰਬਾਨੀਆਂ ਕਰਨ ਵਾਲੀ ਕੌਮ, ਅਸੀਂ ਛੋਟਾ ਜਿਹਾ ਪੰਜਾਬ ਜਿਹੜਾ ਬ੍ਰੈਡ ਬਾਸਕਟ ਸਾਰੇ ਦੇਸ਼ ਦਾ ਢਿੱਡ ਭਰਦਾ ਹੈ। ਜੀ ਲੇਕਿਨ ਦੁਸ਼ਮਣ ਨੇ ਤਾਂ ਇਹ ਸੋਚਿਆ ਸੀ ਕਿ ਵੀ ਇਹ ਸਾਰੇ 'ਚ ਇਹੀ ਰੌਲਾ ਪਾਉਣ ਵਾਲੇ ਜਿਹੜੇ ਆਪਣੇ ਆਪ ਨੂੰ ਬੜੇ ਬਹਾਦਰ, ਜ਼ਿੰਦਾ ਦਿਲ ਔਰ ਆਪਣੇ ਇਹਨਾਂ ਦੇ ਅੰਦਰੋਂ ਬਾਦਸ਼ਾਹਤ ਕੱਢਣੀ ਹੈ, ਇਹ ਆਪਣੇ ਆਪ ਨੂੰ ਕਿੰਗ ਸਮਝਦੇ ਨੇ, ਆਪਣੇ ਆਪ ਨੂੰ ਸਮਝਦੇ ਨੇ ਕਿ ਜੀ ਅਸੀਂ 1.25 ਲੱਖ ਨਾਲ ਲੜਨ ਵਾਲੇ ਹਾਂ। ਜ਼ਰਾ ਇਹਨਾਂ ਦਾ ਪ੍ਰਾਈਡ, ਹੁਣ 1000 ਸਾਲ ਦੀ ਗੁਲਾਮੀ ਤੋਂ ਬਾਅਦ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਆਈ ਜੀ ਔਰ ਉਹਨਾਂ ਨੂੰ ਇਹ ਜਿਹੜਾ ਸਾਰਾ ਪਾਰਟ ਹੈ ਜਿਹਨੂੰ ਅੰਗਰੇਜ਼ੀ 'ਚ ਵੀ ਕਹਿੰਦੇ ਨੇ ਕਿ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ, ਬਿਲਕੁਲ ਇਹਨਾਂ ਦਾ ਇਤਿਹਾਸ ਪੀਲਾ ਪੈ ਜਾਂਦਾ ਸੀ ਸਿੱਖਾਂ ਦੇ ਸਾਹਮਣੇ। ਸਾਡਾ 5.5 ਸਦੀਆਂ ਦਾ ਇਤਿਹਾਸ ਜਿਹੜਾ ਹਰ ਜਿਹੜਾ ਲਮਹਾ ਹੈ ਉਹ ਪ੍ਰਾਈਡ ਦਾ ਲਮਹਾ ਹੈ, ਉਹ ਫਖਰ ਦਾ ਲਮਹਾ ਹੈ। ਉਸ 'ਚ ਅਸੀਂ ਲੜੇ, ਜੂਝੇ ਔਰ ਬਰਾਬਰ ਦੇ ਉੱਤੇ ਹੋਏ ਔਰ ਜਦੋਂ ਜਿੱਤੇ ਹਰ ਇੱਕ ਨੂੰ ਫਿਰ ਜਿਹੜਾ ਬਰਾਬਰ ਦੇ ਹੱਕ ਦਿੱਤੇ। ਸੋ ਇਹ ਜਿਹੜਾ ਪ੍ਰਾਈਡ ਹੈ ਔਰ ਇਹ ਜਿਹੜਾ ਬਿਲਕੁਲ ਗੁਲਾਮੀ ਜਿਹੜਾ ਆਇਆ 2-4 ਹਜ਼ਾਰ ਆਜੜੀ ਇਕੱਠੇ ਕਰਕੇ ਉਹਨੂੰ ਉਹਦੇ ਅੱਗੇ ਈਸ਼ਵਰੋ ਕਹਿੰਦੇ ਰਹੇ ਕਿ ਜੀ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਜੀ ਹੁਣ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਸਮਝਿਆ ਕਿ ਵੀ ਅਸੀਂ ਇਹਨਾਂ ਦੇ ਜਿਹੜੇ ਨੇ ਗੋਡੇ ਲਵਾ ਦਿੱਤੇ ਨੇ। ਹੁਣ ਇਹ ਉਹ ਪੀਰੀਅਡ ਹੈ ਕਿ ਵੀ ਜਿੱਥੇ ਅਣਖੀ ਸਿੱਖ ਨੌਜਵਾਨ ਆਉਂਦੇ ਨੇ। ਔਰ ਮੈਂ 3-4 ਦਿਨ ਪਹਿਲਾਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਇੱਕ ਉਹਨੇ ਫੋਰਨ ਜਰਨਲਿਸਟ ਆਇਆ ਬਾਹਰ ਦਾ, ਸ਼ਾਇਦ ਇੰਗਲੈਂਡ ਦਾ, ਗਾਰਡੀਅਨ ਅਖਬਾਰ ਦਾ ਸੀ। ਔਰ ਉਦੋਂ ਜਦੋਂ ਦਰਬਾਰ ਸਾਹਿਬ ਖੁੱਲਿਆ ਔਰ ਅਕਾਲ ਤਖਤ ਖੰਡਰਾਤ ਸੀ ਔਰ 4 ਚੁਫੇਰੇ ਗੋਲੀਆਂ ਦੇ ਨਿਸ਼ਾਨ ਵੀ ਸੀ ਔਰ ਉਹਨੇ ਦੇਖਿਆ ਕਿ ਵੀ ਕੁਝ ਮਾਈਆਂ, ਕੁਝ ਦੂਜੇ ਜਿੱਥੇ ਗੋਲੀਆਂ ਦਾ ਨਿਸ਼ਾਨ ਹੈ ਉਹਨੂੰ ਲਾ ਕੇ ਉਸ ਨੂੰ ਘੁੱਟ ਰਹੇ ਨੇ ਔਰ ਰੋ ਰਹੇ ਨੇ। ਤਾਂ ਉਹਨਾਂ ਨੂੰ ਪੁੱਛਦਾ ਵੀ ਇਹ ਕੀ ਹੈ, ਵਾਟ ਇਜ਼ ਦਿਸ? ਉਹਨੇ ਕਿਹਾ ਵੀ ਇਹਨਾਂ ਦੇ ਲਈ ਇਹ ਇਵੇਂ ਹੀ ਹੈ ਕਿ ਇਹਨਾਂ ਦੇ ਗੁਰੂ ਦਾ ਵਜੂਦ ਹੈ। ਬਿਲਕੁਲ ਇਹ ਕੋਈ ਇੱਟਾਂ ਨਹੀਂ ਨੇ ਜਿਨ੍ਹਾਂ 'ਚ ਗੋਲੀਆਂ ਵੱਜੀਆਂ, ਇਹ ਉਵੇਂ ਹੀ ਹੈ ਕਿ ਉਹਨਾਂ ਦੇ ਜ਼ਖਮਾਂ ਨੂੰ ਪਲੋਸ ਰਹੇ ਨੇ, ਉਹਨੂੰ ਢਾਰਸ ਦੇ ਰਹੇ ਨੇ ਔਰ ਇਹ ਉਹਨਾਂ ਦਾ ਵੈਰਾਗ ਹੈ। ਔਰ ਇਹ ਉਹ ਦੌਰ ਸੀ ਕਿ ਜਦੋਂ ਅਣਖੀ ਨੌਜਵਾਨਾਂ ਨੇ, ਸ਼ਹੀਦ ਬਿਆਨ ਸਿੰਘ, ਸਤਵੰਤ ਸਿੰਘ ਵੀ ਆਏ ਉਸ ਖੰਡਰਾਤ ਅਕਾਲ ਤਖਤ ਦੇ ਸਾਹਮਣੇ। ਉਹਨਾਂ ਨੇ ਫੈਸਲਾ ਕੀਤਾ ਔਰ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕੰਮ ਹੋ ਗਿਆ। ਸੋ ਜ਼ਾਹਰ ਹੈ ਹੁਣ ਦੂਸਰਾ ਵੱਡਾ ਦੋਸ਼ੀ, ਕਿਉਂਕਿ ਫੈਸਲਾ ਇੰਦਰਾ ਗਾਂਧੀ ਦਾ ਔਰ ਇਹ ਕਿਉਂਕਿ ਵੈਦਿਆ ਬਾਰੇ ਉਦੋਂ ਵੀ ਆਮ ਸੀ ਕਿ ਇਹ ਜਿਹੜਾ ਇਹਨੂੰ ਇੰਦਰਾ ਗਾਂਧੀ ਨੇ ਬਣਾਇਆ ਹੀ ਇਸ ਲਈ, ਔਰ ਦੂਸਰਾ ਲੈਫਟੀਨੈਂਟ ਜਨਰਲ ਸਿਨਹਾ ਜਿਹਨੇ ਨਾ ਕਰ ਦਿੱਤੀ ਸੀ ਕਿ ਮੈਂ ਇਸ ਕਿਸਮ ਦਾ ਕੰਮ ਨਹੀਂ ਕਰ ਸਕਦਾ ਧਾਰਮਿਕ ਥਾਂ ਦੇ ਉੱਤੇ, ਉਹਨੂੰ ਸੁਪਰਸੀਡ ਕਰਕੇ ਆਇਆ। ਹੁਣ ਇਹ ਦੂਸਰਾ ਵੱਡਾ ਦੋਸ਼ੀ ਸੀ ਔਰ ਇਸ ਗੱਲ ਦਾ ਇਹ ਸੀ ਕਿ ਵੀ ਇਹਨੂੰ ਸਜ਼ਾ ਯਾਫਤਾ ਕਰਨਾ ਹੈ। ਹੁਣ ਇਹ ਨਾ ਸਿਰਫ ਇਹਨੇ ਇਸ ਕਿਸਮ ਦਾ ਕੁਕਰਮ ਕੀਤਾ ਹੈ, ਇਹ 4 ਚੁਫੇਰੇ ਜਦੋਂ ਇਹਨੇ ਇੰਟਰਵਿਊ ਵੀ ਦਿੱਤੇ, ਮੈਂ ਅੱਜ ਇਹਦੀ ਹਿਸਟਰੀ, ਫੌਜੀ ਹਿਸਟਰੀ ਵੀ ਦੇਖ ਰਿਹਾ ਸੀ ਕਿ ਜੀ 2 ਵਾਰੀ ਮਹਾਵੀਰ ਚੱਕਰ ਮਿਲਿਆ, 62 ਦੀ ਜੰਗ 'ਚ, 65, 71 'ਚ, ਇੱਧਰ ਕੀਤਾ, ਉਧਰ ਆਪਰੇਸ਼ਨ, ਨਾਗਾਲੈਂਡ ਆਪਰੇਸ਼ਨ, ਫਲਾਣੀ ਥਾਂ ਰਿਹਾ ਔਰ ਇਹ ਸਮਝਦਾ ਸੀ ਕਿ ਵੀ ਅਸੀਂ ਤਾਂ ਬੜੇ ਬੜੇ ਤਗਮੇ ਔਰ ਉਹਨੂੰ ਕਹਿੰਦੇ ਮੋਸਟ ਸੈਲੀਬ੍ਰੇਟਡ ਜਰਨਲ ਔਰ ਉਸ ਸਾਰੇ ਦੇ ਨਾਲ ਉਹਨੂੰ ਜੋੜਿਆ ਹੋਇਆ ਸੀ। ਔਰ ਜਦੋਂ ਇਹਨੂੰ ਇਹ ਵੀ ਕਿਹਾ ਗਿਆ, ਇੱਕ ਪੱਤਰਕਾਰ ਨੇ ਪੁੱਛਿਆ ਇੱਕ ਵਾਰ ਇੰਟਰਵਿਊ 'ਚ, ਇੰਦਰਾ ਗਾਂਧੀ ਦਾ ਹੋ ਚੁੱਕਾ ਸੀ ਕੰਮ, ਉਹਨਾਂ ਨੇ ਕਿਹਾ ਵੀ ਸਿੱਖਾਂ ਬਾਰੇ ਤੇ ਇਹ ਹੈ ਕਿ ਵੀ ਜਿਹਦੇ ਪਿੱਛੇ ਸਿੱਖ ਪੈ ਜਾਣ ਉਹਨੂੰ ਛੱਡਦੇ ਨਹੀਂ ਕਿ ਵੀ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਮਾਈਕਲ ਐਡਵਾਇਰ ਨੂੰ ਲੰਡਨ ਦੇ ਵਿੱਚ ਮਾਰਿਆ ਸੀ ਔਰ ਤੈਨੂੰ ਕਿੰਨੀ ਸਿਕਿਉਰਿਟੀ ਤਾਂ ਬਹੁਤ ਜ਼ਿਆਦਾ ਸੀ। ਔਰ ਜਿਹੜਾ ਉਹਨੇ ਹੰਕਾਰੇ ਹੋਏ ਨੇ ਜਵਾਬ ਦਿੱਤਾ ਐਗਜ਼ੈਕਟਲੀ, ਮੈਂ ਉਸ ਦੇ ਲਫ਼ਜ਼ ਨੇ, ਇਫ ਏ ਬੁਲੇਟ ਇਜ਼ ਡੈਸਟਿਨਡ ਟੂ ਗੈਟ ਮੀ ਇਟ ਵਿਲ ਕਮ ਵਿਦ ਮਾਈ ਨੇਮ ਰਿਟਨ ਔਨ ਇਟ, ਕਿ ਜੇ ਕੋਈ ਗੋਲੀ ਮੇਰੇ ਲਈ ਬਣੀ ਹੈ ਤੇ ਉਹ ਆਏਗੀ ਉਹਦੇ ਤੇ ਮੇਰਾ ਨਾਮ ਲਿਖਿਆ ਹੋਏਗਾ। ਬਿਲਕੁਲ ਇਹ ਤਾਂ ਇਹਨੂੰ ਪਤਾ ਸੀ ਕਿ ਵੀ ਇਹ ਹੁਣ ਗੋਲੀ ਤੇ ਇਹ ਨਹੀਂ ਸੀ ਪਤਾ ਵੀ ਮਾਰਨ ਵਾਲੇ ਜਿੰਦਾ, ਉਹਨਾਂ ਦਾ ਨਾਮ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਹੋਏਗਾ। ਹੁਣ ਇਹਦਾ ਹੰਕਾਰ ਭਰਿਆ ਇਹ ਹੈ। ਹੁਣ ਜਦੋਂ ਜਿੰਦਾ ਸੁੱਖਾ ਆਪਣਾ ਕਰਦੇ ਨੇ ਔਰ ਉਹਨਾਂ ਨੇ ਯਕੀਨੀ ਬਣਾਇਆ ਪਬਲਿਕਲੀ, ਇਹ ਖੁਦ ਗੱਡੀ ਚਲਾ ਰਿਹਾ ਨਾਲ ਘਰ ਵਾਲੀ, ਹੁਣ ਇੰਨਾ ਕੁ ਦਿਮਾਗ ਇਹਦਾ ਭੁੱਤ ਰਿਹਾ ਸੀ
ਸਿੰਘਾਂ ਦੇ ਵੀ ਸੀ ਕਿ ਇਹਦੇ ਹੋਰ ਨਹੀਂ ਗੋਲੀ ਮਾਰਨੀ, ਦਿਮਾਗ 'ਚ ਹੀ ਮਾਰਨੀ। ਔਰ 3 ਗੋਲੀਆਂ ਇਹਦੇ ਆਰ ਪਾਰ ਤੋਂ ਉੱਥੇ ਹੀ ਪੁੱਠਾ ਕਰਤਾ ਕਿ ਰਿਟਾਇਰ ਹੋ ਗਿਆ ਸੀ। ਇਹ ਜਿਹੜਾ ਰਿਟਾਇਰ ਹੁੰਦਾ ਇਹਦਾ ਜਿਹੜਾ ਟਰਮ ਸੀ 1983 ਤੋਂ ਜੁਲਾਈ 'ਚ ਲੈਂਦਾ, 31 ਜੁਲਾਈ ਨੂੰ 4 ਜਨਰਲ ਬਣਦਾ 1986 ਤੱਕ। ਔਰ ਇਸ ਸਾਰੇ 'ਚ ਜਿਹੜਾ ਇਸ ਨੂੰ ਦੁਪਹਿਰੇ 10 ਅਗਸਤ 1986 ਨੂੰ ਜਿਹੜਾ 11:45 ਤੇ ਸ਼ਾਰਟ ਡੈਡ ਕੀਤਾ ਜਾਂਦਾ ਹੈ। ਔਰ ਜਿਹੜੀ ਹੈ ਇਸ ਸਾਰੇ 'ਚ, ਔਰ ਮੈਂ ਦੇਖ ਰਿਹਾ ਸੀ ਕਿਉਂਕਿ ਇਹਦੀ ਬਹੁਤੀ ਕਦੇ ਖਬਰ ਆਈ ਨਹੀਂ ਕਿ ਕਿਉਂਕਿ ਪੂਨੇ 'ਚ ਹਮਲਾ ਹੋਇਆ, ਇਹ ਵੀ ਮਰਾਠਾ ਸੀ। ਔਰ ਮਹਾਰਾਸ਼ਟਰ 'ਚ ਈਵਨ ਸਟੈਬਿੰਗ ਸਿੱਖਾਂ ਦੀਆਂ ਕੀਤੀਆਂ ਗਈਆਂ, ਪੂਨੇ 'ਚ, ਬੰਬਈ 'ਚ ਵੀ ਸਿੱਖਾਂ ਦੀਆਂ ਕਾਰੋਬਾਰ ਸਾੜੇ ਗਏ। ਉਸ ਲੈਵਲ ਤੇ ਤਾਂ ਨਹੀਂ ਨਵੰਬਰ 84 ਦੇ, ਲੇਕਿਨ ਉਹਨਾਂ ਨੇ ਇਹ ਕੀਤਾ। ਹੁਣ ਇਹ ਇਸ ਹੰਕਾਰ ਦੇ ਵਿੱਚ ਦਾਵਾ ਕਰ ਰਿਹਾ ਸੀ ਕਿ ਜੀ ਜਿਹੜੀ ਗੋਲੀ ਮੇਰੇ ਉਹਦੇ ਤੇ ਮੇਰਾ ਹੀ ਨਾਂ ਲਿਖਿਆ ਹੋਇਆ। ਔਰ ਹੁਣ ਇੰਟਰਸਟਿੰਗ ਗੱਲ ਇਹ ਹੈ ਵੀ ਜਦੋਂ ਜਿੰਦਾ ਮੌਕੇ ਤੇ ਤਾਂ ਨਿਕਲ ਜਾਂਦੇ ਨੇ, ਉਸ ਤੋਂ ਬਾਅਦ ਜਿੰਦਾ ਸੁੱਖਾ ਨੇ ਬਹੁਤ ਵੱਡੇ ਕਾਰਨਾਮੇ ਕੀਤੇ ਜਿਨ੍ਹਾਂ ਦਾ ਜ਼ਿਕਰ ਅਕਸਰ ਅਸੀਂ ਕਰਦੇ ਹਾਂ ਜਦੋਂ ਉਹਨਾਂ ਦਾ ਸ਼ਹੀਦੀ ਦਿਨ ਹੁੰਦਾ ਹੈ। ਲੇਕਿਨ ਜਦੋਂ ਇਹ ਫੜੇ ਜਾਂਦੇ ਨੇ, ਹੁਣ ਸੁਖਦੇਵ ਸਿੰਘ ਸੁੱਖਾ ਸਭ ਤੋਂ ਪਹਿਲਾਂ, ਕਿਉਂਕਿ ਸੁਖਦੇਵ ਸਿੰਘ ਸੁੱਖਾ ਪਹਿਲੇ ਫੜੇ ਜਾਂਦੇ ਨੇ, ਹਰਜਿੰਦਰ ਸਿੰਘ ਜਿੰਦਾ ਦਿੱਲੀੋਂ ਫੜੇ ਜਾਂਦੇ ਨੇ ਬਾਅਦ ਦੇ ਵਿੱਚ 2-3 ਸਾਲ ਬਾਅਦ। ਔਰ ਟ੍ਰਾਇਲ ਉਹਨਾਂ ਦਾ ਪੂਨੇ 'ਚ ਹੁੰਦਾ ਕਿਉਂਕਿ ਪੂਨੇ ਦੇ ਵਿੱਚ ਹੀ ਉਹਨੂੰ ਮਾਰਿਆ ਸੀ ਵੈਦਿਆ ਨੂੰ। ਔਰ ਉਹਨਾਂ ਨੇ ਸੁਖਦੇਵ ਸਿੰਘ ਸੁੱਖਾ ਨੇ ਪਹਿਲਾਂ ਹੀ ਜਿਹੜਾ ਅਦਾਲਤ ਦੇ ਵਿੱਚ ਇਕਬਾਲ ਕਰ ਲਿਆ ਸੀ ਕਿ ਅਸੀਂ ਇਹਨੂੰ ਮਾਰਿਆ ਔਰ ਇਹ ਹੱਕਦਾਰ ਸੀ। ਔਰ ਉਹਨਾਂ ਦੀ ਵੀ ਬੜੀ ਜ਼ਬਰਦਸਤ ਸਟੇਟਮੈਂਟ ਸੀ। ਈਵਨ ਮੈਂ ਸਿੱਖੀ ਵਿਕੀਪੀਡੀਆ ਦੇ ਉੱਤੇ ਦੇਖ ਰਿਹਾ ਸੀ ਕਿ ਹੁਣ ਉੱਥੇ ਪੁੱਛਿਆ ਜਾਂਦਾ ਹੈ, ਉਹਨਾਂ ਨੇ ਆਪਣੇ ਵਕੀਲ ਵੀ ਦੌੜਾ ਦਿੱਤੇ ਜਿੰਦਾ ਸੁੱਖਾ ਨੇ। ਉਹਨਾਂ ਨੇ ਕਿਹਾ ਵੀ ਅਸੀਂ ਉਹ ਜੱਜ ਨੂੰ ਕਿਹਾ ਵੀ ਦੱਸ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਗਿਲਟੀ ਔਰ ਨਾਟ ਗਿਲਟੀ। ਉਹਨਾਂ ਨੇ ਕਿਹਾ ਨਾਟ ਗਿਲਟੀ। ਫਿਰ ਉਹਨਾਂ ਨੇ ਕਿਹਾ ਬਟ ਗਿਲਟ, ਉਹਨਾਂ ਨੇ ਕਿਹਾ, ਉਹਨਾਂ ਦੀ ਸਟੇਟਮੈਂਟ ਹੈ, ਗਿਲਟੀ ਆਫ ਏ ਸੀਰੀਅਸ ਕ੍ਰਾਈਮ ਦਾ ਪਨਿਸ਼ਮੈਂਟ ਫॉर ਵਿਚ ਕੁਡ ਓਨਲੀ ਬੀ ਡੈਥ। ਉਹਨਾਂ ਨੇ ਕਿਹਾ ਵੀ ਜਨਰਲ ਵੈਦਿਆ ਨੂੰ ਅਸੀਂ ਇਸ ਲਈ ਮਾਰਿਆ ਹੈ ਕਿ ਹੀ ਇਜ਼ ਗਿਲਟੀ ਆਫ ਏ ਸੀਰੀਅਸ ਕ੍ਰਾਈਮ। ਉਹਨੇ ਬਹੁਤ ਸੀਰੀਅਸ ਜ਼ੁਲਮ ਕੀਤਾ ਸਾਡੇ ਦਰਬਾਰ ਸਾਹਿਬ ਅਕਾਲ ਤਖਤ ਤੇ ਹਮਲਾ ਕਰਕੇ। ਹੀ ਇਜ਼ ਗਿਲਟੀ ਆਫ ਏ ਸੀਰੀਅਸ ਕ੍ਰਾਈਮ ਦਾ ਪਨਿਸ਼ਮੈਂਟ ਫॉर ਵਿਚ ਕੁਡ ਓਨਲੀ ਬੀ ਡੈਥ। ਮੌਤ ਤੋਂ ਘਾਟੀ ਦੀ ਕੋਈ ਸਜ਼ਾ ਨਹੀਂ। ਉਹਨਾਂ ਨੇ ਕਿਹਾ ਅਸੀਂ ਪਨਿਸ਼ਮੈਂਟ ਕੀਤਾ ਬਟ ਵੀ ਆਰ ਨਾਟ ਗਿਲਟੀ, ਹੀ ਇਜ਼ ਗਿਲਟੀ। ਇਹ ਗਿਲਟੀ ਹੈ, ਇਹਨੇ ਕ੍ਰਾਈਮ ਕੀਤਾ ਔਰ ਉਹਨੂੰ ਅਸੀਂ ਜਿਹੜਾ ਹੈ ਉਹ ਸਜ਼ਾ ਯਾਫਤਾ ਕੀਤਾ। ਔਰ ਇਹ ਜਦੋਂ ਇਸ ਦਾ ਐਂਡ ਹੁੰਦਾ ਹੈ ਇਸ ਦੁਸ਼ਟ ਦਾ 10 ਅਗਸਤ 1986 ਨੂੰ, ਤੇ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਮੇਨ ਉਸ ਵੇਲੇ ਸਿੱਖਾਂ ਦੀ ਤਨਜ਼ੀਮ ਸੀ, ਸਟਰਗਲ ਨੂੰ ਲੀਡ ਕਰ ਰਹੀ, ਭਾਈ ਮਨਵੀਰ ਸਿੰਘ ਚਹੇੜੂ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਜਿਹੜੀ ਹੈ ਰਿਸਪੌਂਸਿਬਿਲਟੀ ਲਈ। ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਅਸੀਂ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਔਰ ਇਹ ਸਾਰਾ ਜਿਹੜਾ ਹੈ ਇਹ ਵੀ ਵੱਡਾ ਗੁਨਾਹਗਾਰ ਸੀ ਨੰਬਰ 2 ਤੇ, ਇਹਨੂੰ ਕੀਤਾ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਹੈ ਕਿ ਵੀ ਕਿਵੇਂ ਬਾਕੀ ਅਜੇ ਤੱਕ ਵੀ ਕਈ ਲੁਕੇ ਹੋਏ ਨੇ ਜਿਹੜੇ ਕੋਈ ਲੋਅਰ ਲੈਵਲ ਦੇ, ਕੋਈ ਮੇਜਰ ਜਨਰਲ, ਕੋਈ ਦੂਜੇ, ਬਟ ਇਹ ਦੋਨੋਂ ਜਿਹੜੇ ਨੇ ਇਹ ਪ੍ਰਾਈਮ ਟਾਰਗੇਟ ਸੀ। ਔਰ ਮੈਂ ਸਮਝਦਾ ਕਿ ਜਦੋਂ ਅਸੀਂ ਅੱਜ ਮਾਤਾ ਜੀ ਨੂੰ ਯਾਦ ਕਰ ਰਹੇ ਹਾਂ, ਸੋ ਇਹ ਇਹਨਾਂ ਮਾਤਾਵਾਂ ਦੀਆਂ ਕੁੱਖਾਂ ਵੀ ਸਫਲ ਨੇ ਜੀ, ਬਿਲਕੁਲ। ਔਰ ਸਾਡੇ ਲਈ ਵੀ ਅਸੀਂ ਸਮਝਦੇ ਹਾਂ ਵੀ ਦੁਨੀਆ 'ਚ ਜੋ ਵੀ ਆਇਆ ਹੈ ਉਹਨੇ ਜਾਣਿਆ, ਅਲਟੀਮੇਟ ਟਰੂਥ ਹੈ। ਔਰ ਕਿੰਨੇ ਅਸੀਂ ਜਿਹਨਾਂ ਟੱਬਰਾਂ ਦੇ ਲਈ ਦਿਨ ਰਾਤ ਜਿਹੜਾ ਉਹ ਕਿਸੇ ਵੀ ਤੌਰ ਤਰੀਕੇ ਨਾਲ ਪੈਸਾ ਇਕੱਠਾ ਕਰਨਾ ਉਸ ਦੌੜ 'ਚ ਪੈਂਦੇ ਆ, ਲੱਗਦਾ ਹੈ ਵੀ ਸਾਨੂੰ ਹੋ ਰਿਹਾ, ਪਰ ਇਹ ਸਭ ਵਿਨਸ ਜਾਣ ਵਾਲਾ ਹੈ। ਜਿਹੜੇ ਲੋਕ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਆ, ਆਪਣਾ ਆਪਾ ਕੁਰਬਾਨ ਕਰਦੇ ਨੇ, ਜ਼ਾਹਰ ਹੈ ਉਹਨਾਂ ਨੂੰ ਗੁਰੂ ਦੀ ਗੋਦ ਵੀ ਹੈ, ਰੱਬ ਦੀ ਕੁਰਬਤ ਤਾਂ ਉਹਨਾਂ ਦੇ ਜਿਉਂਦੇ ਜੀ, ਕਿਉਂਕਿ ਇੰਨੇ ਵੱਡੇ ਕੰਮ ਹੋ ਹੀ ਤਾਂ ਸਕਦੇ ਨੇ ਕਿ ਜੇ ਤੁਹਾਡੇ 'ਚ ਗੁਰੂ ਮੇਰੇ ਸੰਗ ਸਦਾ ਹੈ, ਵੀ ਤੁਹਾਡੀ ਇਹ ਫੀਲਿੰਗ ਹੁੰਦੀ ਹੈ ਹਮੇਸ਼ਾ ਹੀ ਕਿ ਰੱਬ ਤੁਹਾਡੇ ਨਾਲ ਹੈ। ਔਰ ਫਿਰ ਤੁਹਾਨੂੰ ਇਹ ਹੁੰਦਾ ਹੈ ਕਿ ਵੀ ਤੁਸੀਂ ਆਪਣੇ ਰਸਤੇ ਤੋਂ ਭਟਕਣਾ ਨਹੀਂ, ਔਰ ਕਾਇਮ ਉਹੀ ਰਹਿੰਦੇ ਨੇ ਜਿਨ੍ਹਾਂ ਦੇ ਰੱਬ ਦੀ ਰਹਿਮਤ ਹੁੰਦੀ ਹੈ। ਨੇ ਤਾਂ ਕਈ ਜਿਹੜੇ ਨੇ ਉਹ ਕੱਚੇ ਪਿੱਲੇ ਵੀ ਸਾਬਤ ਹੁੰਦੇ ਨੇ, ਔਰ ਅਲਟੀਮੇਟਲੀ ਉਹ ਵੀ ਨੇ ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਕਿ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ। ਇੱਕੋ ਕੱਚੇ ਨੇ ਔਰ ਝੜ ਪਾਉਂਦੇ ਕੱਚੇ ਬਿਰਹੀ।
ਹੁਣ ਬਿਰਹਾ ਵਿਛੋੜੇ ਨੂੰ ਕਹਿੰਦੇ ਨੇ। ਇੱਕ ਉਹ ਵੀ ਨੇ ਜਿਹਨੂੰ ਬਾਬਾ ਫਰੀਦ ਨੇ ਕਿਹਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਹੁਣ ਇੱਕ ਤਾਂ ਉਹ ਅਸਲੀ ਜਿਨ੍ਹਾਂ ਦੀ ਪੀੜ ਹੈ ਅੰਦਰ ਵਿਛੋੜੇ ਦੀ ਔਰ ਸੱਚ ਦੀ ਤਲਾਸ਼ 'ਚ ਉਹਨਾਂ ਨੂੰ ਲੱਗਦਾ ਜਿੱਥੇ ਜ਼ੁਲਮ ਹੋ ਰਿਹਾ। ਔਰ ਇਸ ਗੱਲ ਦਾ ਧਿਆਨ ਰਹੇ, ਸੱਚ ਕੋਈ ਐਸੀ ਚੀਜ਼ ਨਹੀਂ ਹੈ ਜਿਹਨੂੰ ਤੁਸੀਂ ਫੜ ਕੇ ਬੈਠੇ ਹੋ ਕਿ ਜੀ ਜਿਵੇਂ ਸਾਰਾ ਇਹ ਹਿੰਦੂਤਵਾ ਦੀ ਫਿਲਾਸਫੀ ਸ਼ਾਸਤਰਾਂ ਦੇ ਵਿੱਚ ਦੁਨੀਆ ਤੋਂ ਦੌੜ ਕੇ ਚਲੇ ਜਾਣਾ ਔਰ ਫਿਰ ਹੋਣਾ ਜੀ ਅਸੀਂ ਮਾਇਆ ਤੋਂ ਬਚ ਗਏ, ਅਸੀਂ ਪਾਪਾਂ ਤੋਂ ਬਚ, ਇਹ ਨਹੀਂ ਹੈ। ਇਹ ਨਹੀਂ ਹੈ। ਸੱਚ ਜ਼ਿੰਦਗੀ 'ਚ ਰਹਿੰਦੇ ਆ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਕਿ ਸੱਚ ਬਹੁਤ ਵੱਡੀ ਚੀਜ਼ ਹੈ ਪਰ ਉਸ ਤੋਂ ਵੀ ਵੱਡੀ ਹੈ ਟਰੂਥਫੁਲ ਲਿਵਿੰਗ। ਜੇ ਤੁਹਾਡਾ ਸੱਚ ਜ਼ਿੰਦਗੀ 'ਚ ਐਪਲੀਕੇਬਲ ਨਹੀਂ ਹੈ ਤੇ ਜ਼ਿੰਦਗੀ 'ਚ ਐਪਲੀਕੇਬਿਲਿਟੀ 'ਚ ਜਿਹੜਾ ਸਿੱਖੀ ਦਾ ਰਸਤਾ ਹੈ ਔਰ ਹਰ ਰੂਹਾਨੀਅਤ ਦੇ ਰਸਤੇ ਤੇ ਤੁਰਿਆ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਉਸ ਦੇ ਵਿੱਚ ਅਦਲ ਇਨਸਾਫ ਇਹ ਉਹਦਾ ਕਰਕਸ ਹੈ ਸੱਚ ਦੇ ਰਸਤੇ ਦਾ। ਔਰ ਜ਼ੁਲਮ ਦੇ ਸਾਹਮਣੇ ਨਾ ਝੁਕਣਾ, ਅੱਖਾਂ ਬੰਦ ਕਰਕੇ। ਉਹ ਵੀ ਹੁੰਦੇ ਨੇ ਜਿਹੜੇ ਗੁਲਾਮੀ ਕਬੂਲਦੇ ਨੇ, ਉਹ ਵੀ ਹੁੰਦੇ ਨੇ ਜਿਹੜੇ ਗੁਲਾਮ ਬਣੇ ਹੋਏ ਦੁਸ਼ਮਣ ਦੀ ਖੇਡ ਖੇਡਦੇ ਨੇ, ਲੇਕਿਨ ਉਹ ਵੀ ਹੁੰਦੇ ਨੇ ਜਿਹੜੇ ਸੱਚ ਦੇ ਉੱਤੇ ਪਹਿਰਾ ਦਿੰਦੇ ਆ, ਵੰਗਾਰਦੇ ਨੇ ਜ਼ਾਲਮ ਨੂੰ। ਔਰ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਫਰਮਾਨ ਘਰ ਕੀਤਾ ਹੋਇਆ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੀਆਂ ਕੌਮਾਂ ਜਿਹੜੇ ਇੰਡੀਵਿਜੂਅਲ ਬੇਪਤ ਹੋ ਕੇ ਜਿਉਂਦੇ ਨੇ ਔਰ ਉਹਨਾਂ ਦਾ ਜ਼ਿੰਦਗੀ ਜਿਹੜੀ ਹੈ ਉਹ ਫਿਰ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਔਰ ਇਸ ਸਾਰੇ ਚੋਂ ਹੀ ਜਿਹੜੀ ਜਿਨ੍ਹਾਂ ਨੇ ਕੌਮਾਂ ਦੀ ਤਕਦੀਰ ਬਦਲੀ ਹੈ ਉਹੀ ਨੇ ਜਿਹੜੇ ਹਲਾਲ ਖੋਰ ਹੁੰਦੇ ਨੇ, ਜਿਹੜੇ ਜ਼ੁਲਮ ਬਰਦਾਸ਼ਤ ਨਹੀਂ ਕਰਦੇ। ਔਰ ਉਦੋਂ ਉਹਨਾਂ ਨੂੰ ਪਰਿਵਾਰਾਂ ਦਾ ਫਿਕਰ ਨਹੀਂ ਹੁੰਦਾ ਹੈ। ਜੇ ਫਿਕਰ ਹੋਏ ਜੇ ਭੈਣਾਂ ਚਾਰ ਮੇਰੀਆਂ ਵਿਆਹੁਣ ਵਾਲੀਆਂ ਨੇ, ਮੇਰੇ ਮਾਪਿਓ ਦਾ ਕੀ ਬਣੇਗਾ, ਬੁਢਾਪੇ 'ਚ ਕੀ ਹੋਏਗਾ, ਨਹੀਂ, ਉਹਨਾਂ ਨੂੰ ਹੁੰਦਾ ਕਿ ਭਾਈ ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਹੁੰਦਾ ਹੈ ਕਿ ਸਰਬੰਸ ਕੁਰਬਾਨ। ਜਦੋਂ ਤੁਸੀਂ ਇਸ ਰਸਤੇ ਤੇ ਤੁਰ ਪਏ ਤਾਂ ਫਿਰ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਰੱਖਿਆ ਉਹਨੇ ਸਿਰ ਦੇ ਦਿੱਤਾ ਹੈ, ਪਿੱਠ ਨਹੀਂ ਦਿਖਾਈ ਹੈ। ਸੋ ਅਸੀਂ ਇਹ ਸਾਰਾ ਪ੍ਰੋਗਰਾਮ ਜਿੱਥੇ ਮਾਤਾ ਸੁਰਜੀਤ ਕੌਰ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਉੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ, ਔਰ ਕੌਮ ਦੇ ਅੰਦਰ ਇਸ ਕਿਸਮ ਦੀਆਂ ਮਾਤਾਵਾਂ ਜਿਨ੍ਹਾਂ ਦੀ ਕੁੱਖ 'ਚੋਂ ਸੂਰਬੀਰ ਬੱਚੇ ਬੱਚੀਆਂ ਜਨਮ ਲੈਣ ਔਰ ਕੌਮ ਦੇ ਗਲੋਂ ਇਹ ਗੁਲਾਮੀ ਦੇ ਸੰਗਲ ਕੱਟੇ ਜਾਣ। ਸਤਿਗੁਰੂ ਰਹਿਮਤ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।